ਕਰਦੇ ਹਾਂ ਆਪਾਂ ਨੂੰ ਪਤਾ ਹੈ ਵੀ ਐਰਿਕ ਐਡਮ ਜਿਸ ਤਰੀਕੇ ਦੇ ਨਾਲ ਇਸ ਟਾਈਮ ਮਿਲ ਕੇ ਚੱਲ ਰਿਹਾ ਆ ਉਸ ਦੇ ਉੱਤੇ ਜਿੰਨੇ ਕਰਪਸ਼ਨ ਦੇ ਚਾਰजेस ਸੀਗੇ ਉਹ ਹਟਾਉਣ ਦੀ ਡਿਪਾਰਟਮੈਂਟ ਆਫ ਜਸਟਿਸ ਨੇ ਕਵਾਇਦ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਬਾਅਦ ਚ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚੋਂ ਹੀ ਕਈ ਲੋਕਾਂ ਨੇ ਅਸਤੀਫੇ ਦਿੱਤੇ ਤੇ ਉਸ ਦੇ ਨਾਲ ਨਾਲ ਆਪਾਂ ਇਹ ਦੇਖਿਆ ਵੀ ਕੱਲ ਜਿਹੜੇ ਡਿਪਟੀ ਮੇਅਰ ਸੀਗੇ ਚਾਰ ਉਹਨਾਂ ਨੇ ਵੀ ਨਿਊਯਾਰਕ ਦੇ ਵਿੱਚ ਅਸਤੀਫੇ ਦੇ ਦਿੱਤੇ ਸੀਗੇ। ਡਿਪਾਰਟਮੈਂਟ ਆਫ ਜਸਟਿਸ ਦੇ ਲਾਇਰ ਕਹਿੰਦੇ ਵੀ ਅੱਜ ਪੇਸ਼ ਹੋਣਗੇ ਅਦਾਲਤ ਦੇ ਵਿੱਚ। ਜੱਜ ਨੇ ਜਿਹੜਾ ਆਰਡਰ ਕੀਤਾ ਆ ਜਿਹੜੇ ਮੇਅਰ ਐਰਿਕ ਐਡਮ ਨੂੰ ਤੇ ਡਿਪਾਰਟਮੈਂਟ ਆਫ ਜਸਟਿਸ ਦੇ ਲਾਇਰ ਨੂੰ ਵੀ ਅਦਾਲਤ ਵਿੱਚ ਪੇਸ਼ ਹੋ ਕੇ ਐਕਸਪਲੇਨ ਕਰਨ, ਆ ਕੇ ਇਹ ਦੱਸਣ ਵੀ ਇਹ ਡਿਸਮਿਸਲ ਰਿਕੁਐਸਟ ਕਿਉਂ ਜਿਹੜੀ ਉਹ ਤੁਸੀਂ ਲਿਆਂਦੀ ਆ। ਮੈਨਹੈਟਨ ਦੇ ਯੂਐਸ ਡਿਸਟ੍ਰਿਕਟ ਜੱਜ ਡੇਲ ਹੋ ਦੇ ਆਰਡਰ ਦੇ ਉੱਤੇ ਕਹਿੰਦੇ ਵੀ ਉਹ ਰਬੜ ਸਟੈਂਪ ਨਹੀਂ ਲਾਉਣਗੇ ਵੀ ਤੁਸੀਂ ਕਹਿਤਾ ਤੇ ਮੈਂ ਜਿਹੜੀ ਉੱਤੇ ਸਿਆਹੀ ਲਾ ਦਿੰਦਾ ਤੇ ਚੱਲ ਕੋਈ ਨਹੀਂ ਇਹਦੇ ਉੱਤੇ ਕੇਸ ਰਫਾ ਦਫਾ ਕਰ ਦਿੱਤਾ ਜਾਵੇ। ਬਲਕਿ ਕਹਿੰਦੇ ਵੀ ਉਹਨਾਂ ਨੂੰ ਹੁਣ ਸੱਦਿਆ ਜਾ ਰਿਹਾ ਹੈ ਅਦਾਲਤ ਵਿੱਚ। ਜੱਜ ਡੇਲ ਹੋ ਦੇ ਆਪਣੀ ਅਦਾਲਤ ਵਿੱਚ ਸੱਦਿਆ ਵੀ ਤੁਸੀਂ ਐਕਸਪਲੇਨ ਕਰੋ ਵੀ ਕੀ ਚੱਕਰ ਪਿਆ ਵੀ ਇਸ ਦੇ ਉੱਤੇ ਹੁਣ ਜਿਹੜੇ ਏਡੇ ਜਿਹੜੇ ਕਹਿ ਲਓ ਵੀ ਲਗਾਏ ਗਏ ਨੇ ਗੰਭੀਰ ਦੋਸ਼ ਉਹਨਾਂ ਨੂੰ ਵਾਪਸ ਕਿਉਂ ਲਿਆ ਜਾ ਰਿਹਾ ਆ। ਇਹ ਆਰਡਰ ਕਹਿੰਦੇ ਵੀ ਹੁਣ ਉਦੋਂ ਇਸ਼ੂ ਕੀਤਾ ਗਿਆ ਕੱਲ ਜਿਹੜੇ ਤਿੰਨ ਜਿਹੜੇ ਸਾਬਕਾ ਯੂਐਸ ਅਟਾਰਨੀਜ਼ ਫਾਰ ਮੈਨਹੈਟਨ, ਨਿਊ ਜਰਸੀ ਤੇ ਕਨੈਟੀਕਟ ਨੇ ਉਹਨਾਂ ਨੂੰ ਜਿਹੜਾ ਉਹ ਆਖਿਆ ਗਿਆ ਸੀਗਾ ਵੀ ਫੈਕਚੁਅਲ ਇਨਕੁਆਇਰੀ ਇਸ ਦੇ ਵਿੱਚ ਕੰਡਕਟ ਕੀਤੀ ਜਾਵੇ ਇਸ ਡਿਸਮਿਸਲ ਰਿਕੁਐਸਟ ਦਿੱਤੀ ਤੇ ਕਹਿੰਦੇ ਜਿਹੜੇ ਐਕਸਟਰਾ ਆਰਡੀਨਰੀ ਇਵੈਂਟਸ ਪਿਛਲੇ ਹਫਤੇ ਦੇ ਵਿੱਚ ਵਾਪਰੇ ਆ ਉਸ ਦੀ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਆ। ਇਸ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਗਿਆ ਵੀ ਕਹਿੰਦੇ ਵੀ ਸਰਕਾਰ ਦੇ ਦੁਆਰਾ ਇਹ ਜਿਹੜਾ ਡਿਸਮਿਸਲ ਰਿਕੁਐਸਟ ਜਿਸ ਟਾਈਮ ਦੇ ਉੱਤੇ ਆਇਆ ਇਸ ਦੇ ਉੱਤੇ ਗੰਭੀਰ ਸਵਾਲ ਜਿਹੜੇ ਆ ਉਹ ਉੱਠਦੇ ਨੇ। ਇੱਕ ਹੋਰ ਚਿੱਠੀ ਜਿਹੜੀ ਸੋਮਵਾਰ ਨੂੰ ਸਾਬਕਾ ਜਿਹੜੇ ਮੈਨਹੈਟਨ ਫੈਡਰਲ ਪ੍ਰੋਸੀਕਿਊਟਰ ਨਥੈਨੀਅਲ ਐਕਰਮੈਨ ਜੋ ਕਿ ਹੁਣ ਇੱਕ ਐਡਵੋਕੇਸੀ ਗਰੁੱਪ ਕਾਮਨ ਕਾਜ਼ ਦੇ ਅਟਾਰਨੀ ਨੇ, ਉਹਨਾਂ ਨੇ ਵੀ ਜੱਜ ਡੇਲ ਹੋ ਨੂੰ ਚਿੱਠੀ ਲਿਖ ਕੇ ਕਿਹਾ ਸੀਗਾ ਵੀ ਕਹਿੰਦੇ ਵੀ ਇਹਨਾਂ ਦੇ ਇਸ ਮੋਸ਼ਨ ਨੂੰ ਤੁਹਾਨੂੰ ਡਿਸਮਿਸ ਕਰ ਦੇਣਾ ਚਾਹੀਦਾ ਆ। ਕਹਿੰਦੇ ਵੀ ਇਹ ਕਰਪਟ ਕੁਇਡ ਪ੍ਰੋ ਕੋ ਯੂ ਸਕ੍ਰੈਚ ਮਾਈ ਬੈਕ ਆਈ ਸਕ੍ਰੈਚ ਯੂਅਰਸ ਵਾਲੀ ਜਿਹੜੀ ਗੱਲ ਕਿਤੇ ਨਾ ਕਿਤੇ ਜਿਹੜੀ ਇਸ ਦੇ ਵਿੱਚ ਹੋ ਰਹੀ ਆ। ਸੋ ਗਵਰਨਰ ਜਿਹੜੇ ਨਿਊਯਾਰਕ ਦੇ ਕੈਥੀ ਹੋਚਲ ਆ ਉਹ ਕਹਿੰਦੇ ਵੀ ਕਈ ਜਿਹੜੇ ਲੀਡਰਸ ਦੇ ਨਾਲ ਮੁਲਾਕਾਤ ਹੁਣ ਕਰਨਗੇ। ਨਿਊਯਾਰਕ ਸਿਟੀ ਦੇ ਲਈ ਕਿਹੜਾ ਅਗਲਾ ਰਾਹ ਚੁਣਿਆ ਜਾਊਗਾ ਉਸ ਦੇ ਉੱਤੇ ਜਿਹੜੀ ਗੰਭੀਰ ਵਿਚਾਰ ਹੋਣਗੀਆਂ। ਕਹਿੰਦੇ ਵੀ ਚਾਰ ਜਿਹੜੇ ਐਰਿਕ ਐਡਮ ਦੇ ਡਿਪਟੀ ਮੇਅਰ ਆ ਉਹਨਾਂ ਦੇ ਰਿਜ਼ਾਈਨ ਆਉਣ ਤੋਂ ਬਾਅਦ ਚ ਨਾਲ ਡਿਪਾਰਟਮੈਂਟ ਆਫ ਜਸਟਿਸ ਦੇ ਡਿਸਮਿਸਲ ਰਿਕੁਐਸਟ ਤੋਂ ਬਾਅਦ ਚ ਇਹ ਜਿਹੜਾ ਮਸਲਾ ਉੱਥੇ ਪੂਰੀ ਤਰ੍ਹਾਂ ਗਰਮਾਇਆ ਆ। ਕਰਪਸ਼ਨ ਦੇ ਚਾਰजेस ਚੋਂ ਬਚਣ ਦੇ ਲਈ ਉਹ ਮੈਨੂੰ ਲੱਗਦਾ ਉਸਨੇ ਪੂਰੀ ਤਰ੍ਹਾਂ ਜਿਹੜਾ ਹੱਥ ਇੱਕਮਿਕ ਹੋ ਕੇ ਟਰੰਪ ਹੁਣਾਂ ਦੇ ਨਾਲ ਜਾਂ ਟਰੰਪ ਪ੍ਰਸ਼ਾਸਨ ਦੇ ਨਾਲ ਐਰਿਕ ਐਡਮ ਜਿਹੜਾ ਉਹ ਮਿਲ ਚੁੱਕਾ ਆ, ਜੋ ਕਿ ਇਸ ਟਾਈਮ ਉੱਥੇ ਬਹੁਤੇ ਲੋਕਾਂ ਨੂੰ ਜੇ ਕਹਿ ਲਓ ਵੀ ਹਲਕ ਚੋਂ ਜਿਹੜਾ ਉਹ ਨਿਕਲ ਨਹੀਂ ਰਿਹਾ। ਤੇ ਜਿਹੜੇ ਜੱਜ ਆ ਉਹਨਾਂ ਨੇ ਹੁਣ ਇਸ ਦੇ ਪਿੱਛੇ ਐਗਜ਼ੈਕਟਲੀ ਜਿਹੜੀ ਉਹ ਗੱਲ ਮੰਗ ਲਈ ਆ ਵੀ ਆ ਕੇ ਜਿਹੜਾ ਪੇਸ਼ ਹੋ ਕੇ ਦੱਸੋ, ਐਕਸਪਲੇਨ ਕਰੋ ਵੀ ਇਹ ਡਿਸਮਿਸਲ ਕਿਉਂ ਕੀਤਾ ਜਾਵੇ। ਜੀ।